ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲ ਨੇ ਤੁਹਾਡੇ? ਬਹੁਤ ਹੀ ਜ਼ਿਆਦਾ ਵਧੀਆ ਹੀ ਚਾਹੀਦੇ ਨੇ, ਕਿਉਂਕਿ ਵਧੀਆ ਹਾਲਾਂ ਚਾਲਾਂ ਦੇ ਨਾਲ ਹੀ ਨਾ ਬੰਦਾ ਐਨ ਚੁਸਤ ਦਰੁਸਤ ਤੰਦਰੁਸਤ ਰਹਿੰਦਾ। ਤੁਹਾਨੂੰ ਇੱਕ ਗੱਲ ਨਹੀਂ ਸਮਝ ਆਈ? ਮੈਂ ਕਿਹੜੀ? ਬਹੁਤ ਹੀ ਜ਼ਿਆਦਾ ਵਧੀਆ। ਉਹ ਕਈ ਵਾਰ ਬੰਦੇ ਤੇ ਝੂਠ ਵੀ ਬੋਲ ਜਾਂਦਾ, ਜਿਹੜਾ ਜ਼ਿਆਦਾ ਜ਼ੋਰ ਦੇ ਕੇ ਕਰੇ ਨਾ, ਵਿੱਚ ਤਾਂ ਕਹਿੰਦਾ ਮੈਂ ਜ਼ੋਰ ਦੇ ਕੇ ਇਸ ਗੱਲ ਦੀ ਨਿੰਦਾ ਕਰਦਾ, ਉਹ ਝੂਠ ਹੀ ਬੋਲਦੇ ਹੁੰਦੇ ਬਹੁਤੇ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਝੂਠੀ? ਦੇਖੋ ਮੈਂ ਕਿਹਾ ਕਦੀ ਇਦਾਂ ਤੈਨੂੰ ਮੈਂ ਝੂਠੀ ਕਹਿ ਦਵਾਂ, ਉਹ ਵੀ ਤੇਰੇ ਮੂੰਹ ਤੇ ਹੀ। ਅੱਛਾ, ਪਿੱਠ ਪਿਛਲੇ ਤਾਂ ਬੰਦਾ 20 ਵਾਰੀ ਚੁਗਲੀਆਂ ਕਰ ਜਵੇ ਨਾ। ਤੁਸੀਂ ਮੇਰੀ ਪਿੱਠ ਪਿੱਛੇ ਵੀ ਚੁਗਲੀ ਕਰਦੇ ਹੋ, ਮੇਰੇ ਮੂੰਹ ਤੇ ਵੀ ਚੁਗਲੀ ਕਰਦੇ ਹੋ। ਇਹ ਤੁਹਾਡੇ ਗਟਸ ਹੈਗੇ, ਮੈਂ ਵੇਖਿਆ। ਨਹੀਂ ਪਿੱਠ ਪਿਛਲੇ ਚੁਗਲੀ ਹੁੰਦੀ ਹੈ, ਉਹਦਾ ਮੂੰਹ ਤੇ ਜਿਹੜਾ ਬੰਦਾ ਨਾ ਲਾਹਨਤ ਪਾ ਜਵੇ, ਅੱਛਾ, ਉਹਨੂੰ ਤਾਂ ਦਲੇਰੀ ਕਹਿੰਦੇ ਆ। ਹਾਂਜੀ, ਬਹੁਤ ਤੁਸੀਂ ਦਲੇਰ ਹੋ। ਬਿਲਕੁਲ ਜੀ, ਬਹੁਤ ਦਲੇਰ। ਏਦਾਂ ਨਾ ਸਾਡੇ ਪਿੰਡ ਦਾ ਇੱਕ ਬੰਦਾ ਸੀ, ਉਹ ਵੀ ਬਹੁਤ ਦਲੇਰ ਸੀ। ਅੱਛਾ, ਮਾਂ ਕੁਝ ਪੁੱਛੋ ਨਾ ਜੀ, ਬਹੁਤ ਦਲੇਰ। ਉਹਦੀ ਦਾਦੀ ਕਹਿੰਦੀ ਹੁੰਦੀ ਸੀ ਸਾਡਾ ਮੁੰਡਾ ਬਹੁਤ ਦਲੇਰ ਆ। ਅੱਛਾ, ਦੇਖ ਲੈ ਆਪਣੇ ਪਿਓ ਨੂੰ ਕਈ ਵਾਰ ਕੁੱਟ ਹਟਿਆ। ਵੀ ਆ ਕਾਹਦੀ ਦਲੇਰੀ ਆ ਯਾਰ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਨਜ਼ਰੀਏ ਦੇ ਵਿੱਚ ਆਪਾਂ ਅੱਜ ਕੀ ਲੈ ਕੇ ਆਏ ਆ ਮੁੱਦਾ? ਕੁਛ ਨਹੀਂ ਲੈ ਕੇ, ਕਈਆਂ ਦੇ ਮੈਸੇਜ ਆ ਗਏ ਵੀ ਪੈਸੇ ਆ ਗਏ ਉਹਨਾਂ ਨੂੰ। ਅੱਛਾ, ਸਾਨੂੰ ਇਧਰ ਫਾਈਨ ਪੈ ਗਿਆ। ਹੋ ਕਹਿੰਦੇ ਵੀ ਆਹ ਰੀਚਾਰਜ ਕਰ ਲਓ, ਫਲਾਨਾ ਕਰ ਲਓ, ਢਮਕਾਨਾ ਕਰ ਲਓ। ਮੈਂ ਤਾਂ ਕਹਿਣਾ ਕਿ ਕੀ ਕਰੇ ਬੰਦਾ, ਤਾਂ ਸਾਧ ਹੀ ਹੋ ਜਾਵੇ। ਦੇਖੋ, ਆਪਣੀ ਨਾ ਟਾਈਮ ਨਾਲ EMI ਦਿਆ ਕਰੋ। ਮੌਰਗੇਜ ਦਾ ਵੀ ਤੁਹਾਡਾ ਰੌਲਾ ਰਹਿੰਦਾ ਆ। ਇੰਨੇ ਵਕੀਲਾਂ ਦੀ ਅਸੀਂ ਮਸ਼ਹੂਰੀਆਂ ਦਿੰਦੇ, ਤੁਸੀਂ ਆਪ ਤੇ ਫਾਇਦਾ ਚੱਕਦੇ ਨਹੀਂ। ਉਹੀ ਤਾਂ ਗੱਲ ਹੈ ਯਾਰ, ਫਾਇਦੇ ਨਹੀਂ ਨਾ ਚੱਕੇ। ਕਹਿੰਦੇ ਨੇ ਕਿ ਤੂੰ ਨਾ ਕਦੇ ਉਠਾਏ ਮੌਕੇ ਠੀਕ ਹਾਲਾਤਾਂ ਦੇ, ਮੈਂ ਕਿ ਲੱਡੂ ਵਟਣੇ ਤੇਰੀਆਂ ਮਿੱਠੀਆਂ ਬਾਤਾਂ ਦੇ। ਹਾਏ ਹਾਏ ਹਾਏ, ਕੀ ਬਾਤ ਹੈ ਜੋਗੀ ਜੀ। ਪਰ ਅਸੀਂ ਨਾ ਮੌਕੇ ਦਾ ਫਾਇਦਾ ਚੁੱਕ ਪਾਣੇ ਤੇ ਨਾ ਬੰਦੇ ਦਾ। ਮੈਂ ਕਹਾਂ ਜੀ ਬਿਲਕੁਲ, ਬੰਦੇ ਦਾ ਤੂੰ ਫਾਇਦਾ ਬਹੁਤ ਚੱਕਿਆ। ਅੱਛਾ, ਹਾਂਜੀ। ਕਿਹਦਾ? ਅੱਲਾ ਦੱਸ ਭਲਾ। ਆ ਲੋਗੋ ਸੁਣੋ, ਇਹ ਜਦੋਂ ਪੁੱਛਦੀ ਆ ਕਿਹਦਾ, ਜਿੱਦਾਂ ਕਿ ਤੈਨੂੰ ਪਤਾ ਹੀ ਨਹੀਂ ਹੁੰਦਾ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਮੈਂ ਤੁਹਾਡਾ ਫਾਇਦਾ ਚੁੱਕਿਆ? ਮੇਰੀ ਭਲਮਾਨਸੀ ਦਾ, ਮੇਰੀ ਸ਼ਰਾਫਤ ਦਾ, ਇੱਧਰ ਬੁੱਬੀ ਕਰਿਓ, ਮੇਰੀ ਨੇਕ ਦਿਲੀ ਦਾ, ਮੇਰੀ ਕੀ ਕਹਿੰਦੇ ਹੁੰਦੇ ਆ, ਫਰਾਖ ਦਿਲੀ ਦਾ। ਹਾਂ ਉਹੀ। ਅੱਛਾ, ਤੁਹਾਨੂੰ ਇਹ ਸੁੱਖ ਨਾਲ ਵਹਿਮ ਕਿੰਨੇ ਪਾਤਾ ਕਿ ਤੁਸੀਂ ਇੰਨੇ ਜ਼ਿਆਦਾ ਚੰਗੇ ਹੋ? ਮੇਰੀ ਮਾਂ ਕਹਿੰਦੀ ਹੁੰਦੀ ਹੈ ਮੇਰੇ ਪੁੱਤ ਬਹੁਤ ਚੰਗਾ ਹੈ, ਬਹੁਤ ਸਾਊ ਆ। ਹਾਂ, ਤੇ ਮਾਵਾਂ ਨੂੰ ਤੇ ਲੱਗਦੇ ਹੀ ਆ ਨਾ, ਜਿੰਨੇ ਮਰਜ਼ੀ ਕੋੜੇ ਹੋਣ ਦਿਲ ਦੇ। ਅੱਛਾ, ਇਧਰ ਨੂੰ ਕਰੀ ਜਰਾ ਆਪਣੀ ਬੂਬੀ ਸੜੀ ਜੀ। ਹਾਂਜੀ, ਕੋੜਾ ਮੈਂ, ਮੇਰੇ ਦਿਲ ਦੇ ਵਿੱਚ ਪਾਪ, ਮੇਰੇ ਦਿਲ ਦੇ ਵਿੱਚ ਖੋਟ। ਏਦਾਂ ਦੀ ਗੱਲ ਹੁੰਦੀ, ਹੁਣ ਇੱਥੇ ਤੂੰ ਨਾ ਬੈਠੀ ਹੁੰਦੀ। ਅੱਛਾ, ਕੋਈ ਹੋਰ ਬੈਠੀ ਹੁੰਦੀ। ਵਾਹ ਜੀ ਵਾਹ। ਹਾਂ, ਤੂੰ ਤਾਂ ਮੇਰੇ ਪੈਰ ਧੋ ਧੋ ਕੇ ਬੀਜ ਮੈਂ ਜਰਾਬਾਂ ਸੜੀ। ਬੱਲੇ। ਹਾਂ ਨਾ, ਇਹੋ ਜਿਹੀਆਂ ਗੱਲਾਂ ਨਾ ਮੈਨੂੰ ਨਾ ਕਹੋ ਰੋਜ਼। ਮੇਰੇ ਮੂੰਹ ਤੇ ਕਹਿੰਦੇ ਹੋ, ਦਿਲ 'ਚ ਵੀ ਇਹੀ ਅਰਮਾਨ ਨੇ ਕਿ ਕੋਈ ਆ ਜਾਵੇ, ਇਹਦੀ ਥਾਂ ਤੇ ਬਹਿ ਜਾਵੇ। ਬਸ ਇੱਥੇ ਮੈਂ ਹੀ ਆ, ਢੀਠ ਬਣ ਕੇ ਬੈਠੀ ਹੋਈ ਆ, ਮੂੰਗ ਦਲਣ ਦੀ ਆ ਕਿਸੇ ਦੀ ਛਾਤੀ ਤੇ। ਤੂੰ ਏਦਾਂ ਕਰ, ਤੂੰ ਢੀਠ ਨਾ ਬਣ, ਤੂੰ ਮੂੰਗ ਨਾ ਦਾਲ। ਅੱਛਾ, ਤੂੰ ਘਰ ਜਾ ਕੇ ਮਸਲਾ ਮੂੰਗੀ ਦੀ ਦਾਲ ਹੀ ਬਣਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਨਜ਼ਰੀਏ ਦੇ ਵਿੱਚ ਅੱਜ ਤੁਹਾਨੂੰ ਕੁਝ ਰੂਲ ਦੱਸਣ ਜਾ ਰਹੇ ਆ, ਜਿਹੜੇ ਕਿ ਨਿਊਟਨ ਅੰਕਲ ਵੀ ਨਹੀਂ ਦੱਸ ਪਾਏ ਸੀ ਤੁਹਾਨੂੰ। ਮੈਂ ਕਹਾਂ ਜੀ ਸੱਚੀ ਮੁੱਚੀ ਦੁਨੀਆ ਦੇ ਉੱਪਰ ਬਹੁਤ ਸਾਰੇ ਰੂਲ ਹੁੰਦੇ ਨੇ, ਬਹੁਤ ਸਾਰੇ ਨਿਯਮ ਬਣਦੇ ਨੇ। ਤੇ ਨਿਯਮਾਂ ਦੀ ਜੇਕਰ ਗੱਲ ਚੱਲੀਏ ਤੇ ਤੁਹਾਨੂੰ ਦੱਸਾਂ ਕਿ ਟ੍ਰੈਫਿਕ ਨਿਯਮ ਵੀ ਬਣੇ ਨੇ। ਹਾਂਜੀ, ਔਰ ਤੁਹਾਨੂੰ ਦੱਸਵਾਂ ਕਿ ਇੱਕ ਆਦਮੀ ਜਿਹੜਾ ਕੋਈ ਵੀ ਬੰਦਾ ਹੈ, ਚਾਹੇ ਤੂੰ ਵੀ ਹੈ, ਤੂੰ ਵੀ ਤਾਂ ਹੁਣ ਆਦਮੀ ਆ। ਅੱਛਾ, ਆਹੋ ਤੇ ਹੋਰ ਕੀ ਆ, 2-4 ਦਿਨਾਂ ਤੱਕ ਤੇਰੇ ਆਹੋ ਠੀਕ ਹੈ ਮੁੱਛਾਂ ਮੇਰੇ। ਚਲੋ ਖੈਰ ਕੋਈ ਗੱਲ ਨਹੀਂ। ਦੇਖੋ, ਜਿਹੜਾ ਇੱਕ ਆਦਮੀ ਹੁੰਦਾ ਨਾ, ਇੱਕ ਔਸਤਨ ਆਦਮੀ ਆਪਣੀ ਜ਼ਿੰਦਗੀ ਦੇ 6 ਮਹੀਨੇ ਪਤਾ ਕਿੱਥੇ ਗੁਜ਼ਾਰ ਦਿੰਦਾ? ਕਿੱਥੇ? ਟ੍ਰੈਫਿਕ ਲਾਈਟਾਂ ਦੇ ਉੱਪਰ। ਹੈ, ਸਿਰਫ ਲਾਲ ਬੱਤੀ ਨੂੰ ਹਰੀ ਹੁੰਦਿਆਂ ਦੇਖਦੇ ਆਂ। ਹਾਂ, ਇਦਾਂ ਦੇ ਨਿਯਮ ਬਹੁਤ ਸਾਰੇ ਨੇ ਜ਼ਿੰਦਗੀ ਦੇ ਵਿੱਚ। ਤੇ ਗੱਲ ਕੀਤੀ ਸੀ ਤੈਂ ਆਪਣੇ ਨਿਊਟਨ ਮਾਮੇ ਦੀ, ਤੇ ਨਿਊਟਨ ਮਾਮੇ ਨੇ ਤੇਰੇ ਨੇ ਵੀ ਜਿਹੜਾ ਨਿਯਮ ਬਣਾਇਆ, ਕੋਈ ਚੀਜ਼ ਦੇਖੋ ਜੀ ਤੁਹਾਡੇ ਹੱਥ ਦੇ ਵਿੱਚੋਂ ਛੁੱਟ ਜਵੇ, ਤੁਸੀਂ ਉਹਨੂੰ ਤਾਂ ਮਾਰੋ ਥੱਲੇ ਡਿੱਗਦੀ ਹੈ। ਹਾਂ, ਤੇ ਉਹੀ ਹੁੰਦਾ ਨਾ ਗ੍ਰੈਵਿਟੀ ਦਾ ਨਿਯਮ। ਹਾਂ, ਪਰ ਉਹਨੇ ਵੀ ਬਹੁਤ ਸਾਰੇ ਨਿਯਮ ਜਿਹੜੇ ਆ ਉਹ ਬਣਾਉਣ ਵਾਲੇ ਸੀਗੇ, ਜਿਹੜੇ ਉਹ ਵੀ ਮਾਮਾ ਬਣਾ ਨਹੀਂ ਸੀ ਸਕਿਆ। ਕਿਹੜੇ ਭਲਾ? ਬਹੁਤ ਸਾਰੇ ਹੈਗੇ ਆ, ਤੁਹਾਨੂੰ ਦੱਸ ਦਿੰਨੇ ਇੱਕ ਇੱਕ ਕਰਕੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ।
ਵੈਸੇ ਤਾਂ ਮੈਨੂੰ ਵੀ ਪਤਾ ਨਹੀਂ, ਪਰ ਤੁਸੀਂ ਵੀ ਦੱਸ ਦਿਓ ਕਿਹੜੇ ਨਿਯਮ ਅਗਲੇ ਨਹੀਂ ਦੱਸ ਪਾਏ। ਸਾਡੀ ਤਾਂ ਲੋਕਾਂ ਨੇ ਕਦਰ ਹੀ ਨਹੀਂ ਪਾਈ। ਨਹੀਂ ਤਾਂ ਨਿਊਟਨ ਤੋਂ 2 ਕਦਮ ਤਾਂ ਅਸੀਂ ਵੀ ਅੱਗੇ ਸੀ। ਅੱਛਾ, ਬੜੀ ਤੁਹਾਡੀ ਨਾਸਾ 'ਚ ਨੌਕਰੀ ਲੱਗ ਗਈ। ਓਏ ਨੌਕਰੀ ਲੱਗੇ ਚਾਹੇ ਨਾ ਲੱਗੇ, ਅਸੀਂ ਪਰ ਉਦਾਂ ਹੀ ਸਾਡਾ ਦਿਮਾਗ ਬਹੁਤ ਆ, ਸਾਡੀਆਂ ਉਦਾਂ ਹੀ ਨਾਸਾਂ ਬਹੁਤ ਉੱਚੀਆਂ। ਅੱਛਾ ਹਾਂ, ਅਸੀਂ ਗੱਲ ਕਰਦੇ ਹਾਂ ਕਿ ਜੇਕਰ ਮੰਨ ਲਓ ਤੁਹਾਡੇ ਹੱਥਾਂ ਦੇ ਵਿੱਚੋਂ ਕੋਈ ਬ੍ਰੈਡ ਛੁੱਟ ਜਾਂਦਾ ਹੈ। ਅੱਛਾ, ਸਵੇਰੇ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਆ, ਬ੍ਰੈਡ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਗਿਆ, ਜ਼ਮੀਨ ਤੇ ਡਿੱਗ ਪਿਆ, ਸਾਹ ਲੱਗੇ ਵੱਡੇ ਮਹਾਰਾਜ ਦੀ, ਉਸੇ ਪਾਸੇ ਨੂੰ ਡਿੱਗੂਗਾ ਜਿੱਧਰ ਮੱਖਣ ਲੱਗਾ ਹੁੰਦਾ। ਕਿਉਂ ਦੱਸੇ ਨਿਊਟਨ ਮਾਮਾ ਤੇਰਾ? ਜਾਂ ਮੱਖਣ ਜਾਂ ਜੈਮ, ਬਸ ਉਹੀ ਗੱਲ ਹੈ ਜੀ, ਜਾਂ ਫੇ ਜਿੱਧਰ ਕਿਤੇ ਖੀਰੇ ਖੂਰੇ ਰੱਖੇ ਹੋਣਗੇ। ਬਈ ਮਜ਼ਾਲ ਆ ਕਿ ਸਿੱਧਾ ਡਿੱਗ ਪਵੇ, ਕੀ ਬੰਦਾ ਝਾੜ ਝੂਕ ਕੇ ਫੇਕ ਆ ਜਾਵੇ। ਨਹੀਂ ਗੱਲ ਆ ਯਾਰ, ਵੈਸੇ ਚੀਜ਼ ਥੱਲੇ ਡਿੱਗੀ ਚੀਜ਼ ਨਹੀਂ ਖਾਈਦੀ। ਓ ਯਾਰ ਰਹਿਣ ਦੇ, ਇੱਥੇ ਤੈਨੂੰ ਕੀ ਪਤਾ ਯਾਰ ਹਿੰਦੁਸਤਾਨ ਦੇ ਹਾਲਾਤਾਂ ਦਾ। ਬਹੁਤ ਸਾਰੇ ਲੋਕ ਐਸੇ ਵੀ ਹੈਗੇ ਆ ਜਿਹੜੇ ਕਿ ਉਹਨਾਂ ਥਾਵਾਂ ਦੇ ਉੱਪਰੋਂ ਵੀ ਚੱਕ ਕੇ ਆਪਣਾ ਪੇਟ ਭਰਦੇ ਆ ਕਿ ਜਿੱਥੋਂ ਅਸੀਂ ਖਾਣ ਦਾ ਕਦੇ ਸੋਚ ਵੀ ਨਹੀਂ ਸਕਦੇ। ਸੋਹਣਿਓ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਹ ਡਿਜੀਟਲ ਇੰਡੀਆ ਦੀ ਅਸਲ ਸੱਚਾਈ ਹੈ। ਆ ਜਿਹੜਾ ਹਾਸੇ ਦੇ ਵਿੱਚ ਵੀ ਕਦੀ ਕਦੀ ਤੁਸੀਂ ਭਾਵੁਕ ਜਿਹੀਆਂ ਸਿਆਣੀਆਂ ਜਿਹੀਆਂ ਗੱਲਾਂ ਕਰ ਜਾਂਦੇ ਹੋ ਨਾ, ਸੱਚੀ ਮੈਨੂੰ ਲੱਗਦਾ ਤੁਸੀਂ ਮੇਰੇ ਤੇ ਹੀ ਗਏ ਹੋ। ਸਿਆਣਪ ਵਾਲੀਆਂ ਗੱਲਾਂ ਜਿਵੇਂ ਤੇਰੇ ਤੇ ਗਿਆ ਹੁੰਦਾ ਨਾ। ਹਾਂ, ਹੁਣ ਬਹੁਤ ਥਾਵਾਂ ਤੇ ਮੈਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੋਣਾ ਸੀ। ਆਹੋ, ਜੇਕਰ ਜ਼ਲਾਲਤ ਦੇ ਵਿੱਚ ਅਵਾਰਡ ਮਿਲੇ। ਹਾਂ, ਜੇਕਰ ਜ਼ਲਾਲਤ ਦੇ ਵਿੱਚ ਵੀ ਕੋਈ ਪਦਮ ਸ਼੍ਰੀ ਹੁੰਦਾ, ਅੱਛਾ, ਭਾਰਤ ਰਤਨ ਹੁੰਦਾ, ਤੇ ਮੈਨੂੰ ਵੀ ਜ਼ਲਾਲਤ ਵਿੱਚ ਮਿਲਿਆ ਹੋਣਾ ਸੀ ਉਹਨੂੰ। ਕਿਸੇ ਨੇ ਸਿਫਾਰਿਸ਼ ਵੀ ਨਹੀਂ ਸੀ ਕਰਨੀ। ਅੱਛਾ, ਸਾਰੇ ਕਹਿਣਾ ਸੀ ਇਹਨੂੰ ਦਿਓ, ਇਹਨੂੰ ਦਿਓ, ਇਹਨੂੰ ਦਿਓ, ਇਹਨੂੰ ਦਿਓ। ਆਪਣੇ ਆਪ ਦੇ ਵਿੱਚ ਸਿਆਣਾ ਮੈਂ ਬੰਦਾ। ਅੱਛਾ, ਹਾਂ, ਮੇਰੀਆਂ ਸਿਆਣਪਾਂ ਦਾ ਕੋਈ ਤੋੜ ਨਹੀਂ ਹੈਗਾ ਦੁਨੀਆ ਤੇ, ਜਿੰਨਾ ਮੈਂ ਸਿਆਣਾ। ਲੈ ਕੋਈ ਮਾਈ ਦਾ ਲਾਲ ਕੋਈ ਦੂਸਰਾ ਮਾਂ ਨੇ ਜੰਮਿਆ ਨਹੀਂ। ਹਰ ਲਾਲ ਸਾਬਣ ਲਾਈਫ ਪੁਆਈ ਨਹੀਂ ਹੁੰਦਾ, ਤੇ ਹਰ ਲੜਕਾ ਚਰਨਜੀਤ ਜੋਗੀ ਵੀ ਨਹੀਂ ਹੁੰਦਾ। ਇੱਕ ਦਿਨ ਸਵੇਰੇ ਉੱਠਿਆ ਮੈਂ, ਇੰਨਾ ਮੇਰੀ ਦਹਿਸ਼ਤ, ਮੈਂ ਮਾਸਕ ਮੂਸਕ ਲਾਇਆ, ਰਸੋਈ ਦੇ ਵਿੱਚ ਗਿਆ। ਅੱਛਾ, ਫਿਰ ਮੈਂ ਕਿਹਾ ਵੀ ਚਾਹ ਬਣਾਈਏ, ਚਾਹ ਚੂ ਬਣਾਈ, ਮੈਂ ਕਿਹਾ ਵੀ ਚਾਹ ਪੁਣ ਕੇ ਪੀਣੀ ਆ। ਮੈਨੂੰ ਪੂਣੀ ਨਾ ਲੱਭੇ, ਫਿਰ ਪੂਣੀ ਲੱਭੀ, ਫਿਰ ਦਿਲੋਂ ਦਿਮਾਗ ਦੇ ਵਿੱਚ ਮੇਰੇ ਆਈ ਸਿਆਣਪ ਮੇਂ ਦੜਾਈ। ਮੈਂ ਕਿਹਾ ਯਾਰ ਹੁਣ ਪੂਣੀ ਵੀ ਲਿਬੜਾਂਗੇ, ਹੁਣ ਪੂਣੀ ਵੀ ਧੋਣੀ ਪੈਣੀ ਆ, ਹੈ ਫਰਾਈ ਪੈਨ ਤਾਂ ਧੋਣਾ ਪੈਣਾ ਹੀ ਆ, ਵੀ ਆ ਪੂਣੀ ਵੀ ਧੋਵਾਂਗੇ। ਮੈਂ ਮਾਸਕ ਸੜੀ ਚਾਹ ਪੀ ਲਈ। ਇਹ ਤੋਂ ਵੱਡੀ ਸਿਆਣਪ ਕੀ ਹੋ ਸਕਦੀ ਹੈ? ਅੱਛਾ, ਹਾਂ, ਨਾ ਮੈਨੂੰ ਪੂਣੀ ਧੋਣੀ ਪਈ, ਨਾ ਮੂੰਹ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਜਿਹੜਾ ਮਾਸਕ ਗੰਦਾ ਹੋ ਗਿਆ ਉਹਦਾ ਕੀ? ਉਹ ਵੀ ਤਾਂ ਉਦੋਂ ਸੁੱਟਣਾ ਹੀ ਸੀ, ਸਾਰੀ ਰਾਤ ਮੈਂ ਲਾ ਕੇ ਸੁੱਤਾ ਸੀ। ਕਰੋਨਾ ਤੋਂ ਬਹੁਤ ਡਰਦਾ ਮੈਂ। ਬੱਲੇ ਬੱਲੇ। ਵੈਸੇ ਆਪਾਂ ਨਿਯਮਾਂ ਦੀ ਗੱਲ ਕਰ ਰਹੇ ਸੀ, ਉਹ ਨਿਯਮ ਜਿਹੜੇ ਨਿਊਟਨ ਅੰਕਲ ਵੀ ਨਹੀਂ ਦੱਸ ਪਾਏ। ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਤੁਹਾਡੇ ਹੱਥਾਂ 'ਚ ਗਰੀਸ ਲੱਗੀ ਹੋਗੀ, ਜਾਂ ਲੇਡੀਜ਼ ਦੇ ਮਹਿੰਦੀ ਲੱਗੀ ਹੋਗੀ, ਜਾਂ ਆਟਾ ਗੁੰਨਦੀਆਂ ਹੋਣਗੀਆਂ, ਉਸੇ ਵੇਲੇ ਤੁਹਾਡੇ ਨੱਕ 'ਚ ਖੁਰਕ ਹੋਏਗੀ। ਹਾਂ, ਸਾਈਡ ਤੇ, ਮੂੰਹ ਤੇ, ਕਿਤੇ ਨਾ ਕਿਤੇ ਖੁਰਕ ਸ਼ੁਰੂ ਹੋ ਜਾਣੀ। ਬਿਲਕੁਲ ਜੀ, ਬਿਲਕੁਲ। ਸੋ ਇਸ ਕਰਕੇ ਵੀ ਤੁਸੀਂ ਪਹਿਲਾਂ ਹੀ ਖਾਜ ਕਰ ਲਿਆ ਕਰੋ। ਹਾਂਜੀ, ਵੀ ਜਦੋਂ ਮੰਨ ਲਓ ਖਾਜ ਤੋਂ ਯਾਦ ਆਇਆ, ਮਾੜੀ ਜੀ ਤੁਹਾਡੇ ਪਿੱਠ ਤੇ ਕਿਤੇ ਵੀ ਖਾਜ ਹੋਵੇ। ਹਾਂ, ਮੇਰੇ ਕਿਉਂ ਹੋਵੇ? ਮੇਰੇ ਖੁਰਕ ਪਈ ਹੈ। ਖਾਜ ਹੋਵੇ ਮੇਰੇ ਦੁਸ਼ਮਣਾਂ ਨੂੰ, ਖੁਰਕ ਪਵੇ ਮੇਰੇ ਦੁਸ਼ਮਣਾਂ ਨੂੰ। ਮੇਰੇ ਕਹਿਣ ਦਾ ਮਤਲਬ ਆ, ਜਦੋਂ ਵੀ ਕਿਸੇ ਦੇ ਖਾਜ ਛੁੱਟਦੀ ਆ ਨਾ, ਉੱਥੇ ਹੀ ਹੁੰਦੀ ਜਿੱਥੇ ਹੱਥ ਨਹੀਂ ਪਹੁੰਚਦਾ। ਫਿਰ ਜਦੋਂ ਦੂਜੀ ਇੱਥੇ ਨਹੀਂ, ਇੱਥੇ ਨਹੀਂ, ਇੱਥੇ, ਉਹ ਭਰਾਵਾ ਖੁਰਕ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਦੌੜਦੀ ਆ ਨਾ। ਪਰ ਇੱਕ ਗੱਲ ਹੈ, ਇਹ ਖੁਰਕ ਤਾਂ ਸਾਰਿਆਂ ਨੂੰ ਪੈਂਦੀ ਹੈ, ਪਰ ਇੰਨੀ ਗੱਲ ਹੈ ਵੀ ਸਾਡੀ ਸਰਕਾਰ ਪਤਾ ਨਹੀਂ ਕਿਹੜੀ ਲੋਹੇ ਦੀ ਚਮੜੀ ਦੀ ਬਣੀ ਹੈ। ਸਰਹੱਦਾਂ ਦੇ ਉੱਪਰ ਕਿਸਾਨ ਬੈਠੇ ਆ, ਜ਼ਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ, ਪਰ ਸਰਕਾਰ ਦੇ ਕੰਨਾਂ ਤੇ ਹਾਲੇ ਤੱਕ ਖੁਰਕ ਨਹੀਂ ਪਈ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ। ਇਹ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਜੋਗੀ ਜੀ, ਇੱਕ ਦਿਨ ਪਤਾ ਕੀ ਹੋਇਆ, ਮੈਨੂੰ ਰੋਂਗ ਨੰਬਰ ਤੋਂ ਫੋਨ ਆ ਗਿਆ। ਤੈਨੂੰ? ਹੋਰ ਕੀ, ਫਿਰ ਤਾਂ ਤੂੰ ਲਾਏ ਹੋਣੇ 2 ਘੰਟੇ ਉਹਦੇ ਨਾਲ। ਨਹੀਂ, ਐਵੇਂ ਨਹੀਂ 2 ਘੰਟੇ ਲੱਗੇ। ਤੇਰਾ ਤਾਂ ਟਾਈਮ ਪਾਸ ਨਹੀਂ ਨਾ ਹੁੰਦਾ ਹੋਣਾ, ਘਰ ਦੇ ਵਿੱਚ ਵਿਹਲੀ ਹੁੰਨੀ ਆ ਤੂੰ, ਤੈਨੂੰ ਤਾਂ ਚਾਹ ਚੜ ਗਿਆ ਹੋਣਾ। ਤੈਨੂੰ ਤਾਂ ਇਦਾਂ ਦੇ ਕੰਮ ਰੱਬ ਦੇਵੇ। ਰੌਂਗ ਨੰਬਰ ਤੋਂ ਕਿਉਂ? ਉਦੋਂ ਤੇ ਰਿਸ਼ਤੇਦਾਰ ਨੇ ਤਾਂ ਕਿਸੇ ਨੇ ਕਰਨਾ ਨਹੀਂ ਹੁੰਦਾ। ਤੈਨੂੰ ਫੋਨ ਆ ਗਿਆ, ਤੈਨੂੰ ਤਾਂ ਚੜ ਗਈ ਹੋਣੀ, ਲੁੱਡੀਆਂ ਪਾਉਂਦੀ ਹੋਣੀ ਤੂੰ ਤਾਂ ਫੋਨ ਨੂੰ ਤੂੰ ਵੀ ਦਿੱਤੀ ਹੋਣੀ ਆ। ਓਹੋ, ਪਰ ਮੈਂ ਇੱਕ ਗੱਲ ਦੇਖ ਲਈ, ਮੈਂ ਇੱਕ ਤਹਈਆ ਕਰ ਲਿਆ, ਔਰ ਮੈਨੂੰ ਇੱਕ ਨਵਾਂ ਨਿਯਮ ਵੀ ਲੱਭ ਗਿਆ। ਕੀ? ਉਹ ਇਹ ਕਿ ਜਦੋਂ ਵੀ ਕਿਤੇ ਰੌਂਗ ਨੰਬਰ ਡਾਇਲ ਕਰੋਗੇ ਨਾ, ਉਹ ਕਦੇ ਵੀ ਬਿਜ਼ੀ ਨਹੀਂ ਹੁੰਦਾ। ਹਾਂ, ਫਟਕ ਦੇ ਨਹੀਂ ਜਾ ਕੇ ਮਿਲ ਜਾਂਦਾ, ਕਿਉਂਕਿ ਅਗਲੇ ਨੇ ਮੋਰੇ ਵੀ ਤੁਹਾਨੂੰ ਗਾਲਾਂ ਵੀ ਕੱਢਣੀਆਂ ਹੁੰਦੀਆਂ ਨਾ, ਵੀ ਜਦੋਂ ਤੁਸੀਂ ਰੌਂਗ ਨੰਬਰ ਲਾਇਆ ਆ, ਅਗਲਾ ਕੰਮ ਕਰਦਾ ਕਰਦਾ ਉੱਠ ਕੇ ਆਊਗਾ, ਫੋਨ ਤੁਹਾਡਾ ਸੁਣੂਗਾ, ਤਾਂ ਅਗਲੇ ਦਾ ਟਾਈਮ ਤਾਂ ਵੇਸਟ ਹੁੰਦਾ ਹੀ ਆ। ਸੋ ਇਸ ਕਰਕੇ ਜ਼ਿੰਦਗੀ ਜਿਹੜੀ ਬਣੀ ਹੋਈ ਹੈ ਉਹ ਤੁਹਾਡੇ ਵਾਸਤੇ ਹੈ ਭਾਈ। ਇੰਨੀ ਗੱਲ ਜ਼ਰੂਰ ਖਿਆਲ ਕਰ ਲਿਓ, ਰੌਂਗ ਨੰਬਰ ਕਦੇ ਵੀ ਬਿਜ਼ੀ ਨਹੀਂ ਹੁੰਦਾ। ਸਹੀ ਨੰਬਰ ਜੇਕਰ ਤੁਸੀਂ ਮਿਲਾਉਣਾ ਕਿਸੇ ਨੂੰ ਤੇ ਉਹ ਬਿਜ਼ੀ ਹੁੰਦਾ, ਪਰ ਇੰਨੀ ਗੱਲ ਜ਼ਰੂਰ ਆ,
ਵਾਰ-ਵਾਰ ਸਹੀ ਨੰਬਰ ਡਾਇਲ ਕਰਨਾ ਨਾ ਛੱਡੋ, ਆਪਣੇ ਉਦੇਸ਼ਾਂ ਤੋਂ ਭਟਕੋ ਨਾ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ, ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਅੱਛਾ, ਹੋਰ ਰੋਂਗ ਨੰਬਰ ਦੀ ਗੱਲ ਤਾਂ ਹੋ ਗਈ। ਆ WhatsApp ਦੀ ਗੱਲ ਸੁਣ ਲਓ। ਹਾਂਜੀ, ਮੈਂ ਨਾ ਇੱਕ ਮੈਸੇਜ ਕਰਨਾ ਸੀਗਾ ਤੁਹਾਨੂੰ ਪਤਾ ਹੈ ਕਿ ਜਦ ਤੱਕ 2-4 ਗਾਲਾਂ ਮੈਂ ਤੁਹਾਨੂੰ ਕੱਢਾਂ ਨਾ, ਜਦ ਤੱਕ ਤੁਹਾਨੂੰ ਮੈਂ ਕੁਝ ਕਵਾਂ ਨਾ, ਤਦ ਤੱਕ ਮੈਨੂੰ ਰਾਤੀ ਰੋਟੀ ਹਜਮ ਨਹੀਂ ਹੁੰਦੀ। ਆਹੋ, ਇਹ ਕਈ ਹੁੰਦਾ ਬੰਦੇ ਵੀ ਜਿਹੜੀ ਲਾਹਨਤ ਪਵਾਏ ਤੋਂ ਬਿਨਾ ਉਹਨਾਂ ਦਾ ਦਿਨ ਨਹੀਂ ਪਾਰ ਹੁੰਦਾ। ਅੱਛਾ, ਆਹੋ, ਤੇ ਹੋਰ ਕੀ ਆ, ਲਾਹਨਤ ਤੁਹਾਨੂੰ ਪਾਉਣੀ ਸੀ। ਮੈਸੇਜ ਕਰ ਰਹੀ ਸੀ ਤੁਹਾਨੂੰ ਲਾਹਨਤਾਂ ਵਾਲੇ ਨਾਲ, ਗੁੱਸੇ ਵਾਲੀਆਂ ਇਮੋਜੀਆਂ ਭੇਜ ਰਹੀ ਸੀ। ਗਲਤੀ ਦੇ ਨਾਲ ਪਤਾ ਕੀ ਹੋਇਆ, ਬੌਸ ਨੂੰ ਚਲ ਗਿਆ। ਓਏ ਹੋਏ ਹੋਏ, ਤਾਂ ਹੀ ਤੂੰ 2-3 ਦਿਨ ਦੀ ਸੀ। ਅੱਛਾ, ਏਦਾਂ ਕਿਉਂ ਹੁੰਦਾ ਹੈ ਕਿ ਕੋਈ ਮੈਸੇਜ ਗਲਤ ਗਰੁੱਪ 'ਚ ਚਲ ਜਾਏ, ਗਲਤ ਬੰਦੇ ਨੂੰ ਚਲ ਜਾਏ, ਉਸ ਵੇਲੇ ਨੈਟ ਸਭ ਤੋਂ ਤੇਜ਼ ਚੱਲਦਾ ਹੈ। ਹਾਂਜੀ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਧੇ ਸੈਕਿੰਡ ਤੋਂ ਵੀ ਘੱਟ ਟਾਈਮ ਦੇ ਵਿੱਚ ਪਹੁੰਚ ਜਾਂਦਾ ਹੈ, ਪਰ ਸਹੀ ਮੈਸੇਜ ਕਈ ਜਗ੍ਹਾ 2-3 ਮਿੰਟ ਤੱਕ ਡਮਰੂ ਵਾਂਗੂ ਘੁੰਮੀ ਜਾਊਗਾ। ਆਹੀ ਤਾਂ ਗੱਲ ਹੈ ਯਾਰ, ਵੀ ਜਿਹੜਾ ਟਿਕਾਣਾ ਨਾ ਸਹੀ ਥਾਂ ਤੇ ਜਿਹੜਾ ਤੀਰ ਲੱਗਣਾ ਹੁੰਦਾ ਉਹ ਬਹੁਤ ਸਮਾਂ ਲੈਂਦਾ। ਕਈ ਵਾਰ ਅਸੀਂ ਥੋੜੇ ਜਿਹੇ ਨਾ ਜਜ਼ਬਾਤੀ ਹੋਏ ਨੇ, ਕਾਹਲ ਦੇ ਵਿੱਚ ਪੈ ਜਾਂਦੇ ਆ। ਸੋ ਕਾਹਲੀਆਂ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ ਸਹੀ ਥਾਂ ਤੇ ਸਹੀ ਟਿਕਾਣੇ ਤੇ ਕੋਈ ਵੀ ਚੀਜ਼ ਪਹੁੰਚਣੀ ਆ, ਉਹਨੂੰ ਟਾਈਮ ਲੱਗਦਾ ਹੁੰਦਾ। ਗਲਤ ਥਾਂ ਤੇ ਬੰਦਾ ਫੱਟ ਪਹੁੰਚ ਜਾਂਦਾ। ਤੁਸੀਂ ਕਿਸੇ ਦੇ ਚਪੇੜ ਮਾਰੋ, ਫੱਟ ਦੇ ਠਾਣੇ ਪਹੁੰਚ ਜਾਓਗੇ। ਵਿੱਚ ਥਾਣਾ ਕਿੱਥੋਂ ਆ ਗਿਆ? ਜਿਹੜੀ ਗਲਤ ਥਾਂ ਆ ਨਾ, ਵੀ ਸਹੀ ਥਾਂ ਥੋੜੋ ਆ। ਵੀ ਤੁਸੀਂ ਚੱਜ ਦੇ ਕੰਮ ਕਰੋ ਮੇਰੇ ਵਾਂਗੂ। ਅੱਛਾ, ਸਹੀ ਹਾਂ, ਵੀ ਗੱਲ ਨਹੀਂ ਬਾਦੀ ਬੰਦੇ ਦੀ ਬੇਇੱਜ਼ਤੀ ਕਰ ਲੋ। ਮਾਰ ਕੁੱਟਣ ਤੇ ਬਰਾਬਰ ਹੀ ਹੁੰਦੀ ਆ, ਅਗਲਾ ਮਹਿਸੂਸ ਕਰੇ ਨਾ ਕਰੇ। ਅੱਛਾ, 20 ਵਾਰੀ ਨਾ ਕਰੇ। ਚਲੋ ਖੈਰ, ਵੈਸੇ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਵਾਂ ਕਿ ਇੱਕ ਨਿਯਮ ਇਹ ਵੀ ਕਹਿੰਦਾ ਹੈ ਕਿ ਤੁਸੀਂ ਜਿਹੜੀ ਲਾਈਨ 'ਚ ਹੋਵੋਗੇ, ਤੁਸੀਂ ਵੇਖੋਗੇ ਇੱਥੇ ਬਹੁਤ ਭੀੜ ਆ ਯਾਰ, ਪਾਸੇ ਹੋ ਜੇ ਕਿਸੇ ਹੋਰ ਲਾਈਨ ਦੇ ਵਿੱਚ ਵੜ ਜਾਈਏ। ਉਸੇ ਲਾਈਨ ਦੇ ਵਿੱਚ ਸਭ ਤੋਂ ਹੌਲੀ ਕੰਮ ਹੁੰਦਾ, ਦੂਜੀ ਲਾਈਨ ਭੀੜ ਵੱਲ ਵੀ ਸ਼ੂਟ ਕਰਦੀ ਜਾਂਦੀ ਆ। ਮੈਂ ਕਹਾਂ ਜੀ, ਮੇਰੇ ਨਾਲ ਤਾਂ ਬਹੁਤ ਵਾਰੀ ਮਾੜੀਆਂ ਹੋਈਆਂ। ਅੱਛਾ, ਇੱਕ ਵਾਰੀ ਮੈਂ ਦੇਖਿਆ ਕਿ ਇਹ ਲਾਈਨ ਦੇ ਵਿੱਚ ਤਾਂ ਬੰਦਾ ਇੱਕ ਰਹਿ ਗਿਆ। ਮੇਰੇ ਕੋਲ ਇਧਰ ਮੂਹਰੇ 5-7 ਜਣੇ ਸੀਗੇ। ਅੱਛਾ, ਲਓ ਜੀ, ਮੈਂ 500 ਤਾਂ ਮਾਰੀ ਟਪੂ ਸੀ, ਮੈਂ ਇੱਕ ਬੰਦੇ ਦੇ ਮਗਰ ਲੱਗ ਗਿਆ। ਫੇਰ ਕੀ 3-4 ਜਣੇ ਹੋਰ ਮੇਰੇ ਮਗਰ ਲੱਗ ਗਏ। ਜਦ ਉਹ ਬੰਦੇ ਦਾ ਕੰਮ ਹੋਇਆ, ਕਹਿੰਦੇ ਸਾਰੇ ਜਿਹੜੇ ਇੱਧਰ ਆ ਜਾਓ ਜੀ। ਦੂਸਰੀ ਲਾਈਨ ਦੇ ਵਿੱਚ ਜਾਣ ਤੋਂ ਪਹਿਲਾਂ 4-5 ਜਣੇ ਮਾਰ ਕੇ ਟਪੂ ਸੀ ਪਹਿਲਾਂ ਉਧਰ, ਮੈਂ ਫੇਰ ਪਿੱਛੇ ਦਾ ਪਿੱਛੇ। ਸੋ ਇਦਾਂ ਹੁੰਦਾ ਹੈ ਜਦੋਂ ਅਸੀਂ ਦੂਸਰੇ ਦੀ ਲਾਈਨ ਦੇ ਵੱਲ ਦੇਖਦੇ ਆ ਨਾ, ਸਾਨੂੰ ਲੱਗਦਾ ਕਿ ਉਹ ਲਾਈਨ ਬਹੁਤ ਛੇਤੀ ਚੱਲਦੀ ਹੈ। ਸਾਨੂੰ ਹਮੇਸ਼ਾ ਮਾਫ ਕਰਨਾ, ਮੈਂ ਕੱਟ ਰਹੀ ਹਾਂ, ਸਾਨੂੰ ਹਮੇਸ਼ਾ ਏਦਾਂ ਲੱਗਦਾ ਹੈ ਕਿ ਦੂਜੇ ਦਾ ਸਟਰਗਲ ਬਹੁਤ ਘੱਟ ਹੈ, ਦੂਜਾ ਬੜੀ ਛੇਤੀ ਸਕਸੈਸ ਦੇ ਵੱਲ ਵੱਧਦਾ ਜਾ ਰਿਹਾ ਹੈ, ਔਰ ਸਾਨੂੰ ਆਪਣਾ ਸਟਰਗਲ ਬਹੁਤ ਹੀ ਜ਼ਿਆਦਾ ਵੱਡਾ ਲੱਗਦਾ ਹੈ। ਬਿਲਕੁਲ ਜੀ, ਸਿਆਣੇ ਕਹਿੰਦੇ ਨੇ ਕਿ ਦੂਸਰੇ ਦੀ ਖੁਰਲੀ ਦੇ ਵਿੱਚ ਪੱਠੇ ਜ਼ਿਆਦਾ ਸਵਾਦ ਲੱਗਦੇ ਨੇ। ਇਹ ਅਖਾਣ ਐਵੇਂ ਨਹੀਂ ਬਣੀਆਂ ਹੋਈਆਂ। ਆਮ ਤੌਰ ਤੇ ਜਿਹੜੇ ਸਾਡੇ ਲੋਕ ਆ ਨਾ ਜੀ, ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ, ਜਿੱਦਾਂ ਕਿ ਤੁਸੀਂ। ਉਹ ਨਹੀਂ, ਮੈਂ ਤਾਂ ਘੱਟ ਸਿਆਣਾ, ਕੋਈ ਹੋਰ ਵੀ ਸਿਆਣੇ ਹੈਗੇ ਆ। ਅੱਛਾ, ਜਾਨੀ ਕਿ ਤੁਹਾਡੇ ਟੱਬਰ ਦੇ ਵਿੱਚ ਵੀ ਬਹੁਤ ਹੈਗੇ। ਕਾਕਾ, ਗਲੀ ਦੇ ਰੋਡਾਂ ਦਾ ਕੋਈ ਮੁੱਲ ਨਹੀਂ ਪੈਂਦਾ। ਕਾਕਾ, ਗਲੀ ਦੇ ਬੱਟੇ ਨੂੰ ਕੋਈ ਨਹੀਂ ਪੁੱਛਦਾ। ਮੈਂ ਕਹਿੰਦਾ ਗਲੀ ਦੇ ਬੱਟੇ ਨੂੰ ਕੋਈ ਪੁੱਛਦਾ? ਅੱਛਾ, ਹਾਂ, ਪੁੱਛਦਾ। ਕੌਣ? ਗਲੀ ਦੇ ਬੱਟੇ ਦੀ ਤਾਂ ਕੀਮਤ ਹੀ ਬਹੁਤ ਹੈ। ਕਿੱਦਾਂ? ਲੈ, ਕਿੱਦਾਂ? ਮੰਨ ਲਓ ਤੁਸੀਂ ਗਲੀ ਵਿੱਚ ਜਾ ਰਹੇ, ਠੀਕ ਹੈ ਜੀ, ਗਲੀ ਦੇ ਵਿੱਚ ਬੱਟੇ ਖਿਲਰੇ ਪਏ ਆ, 5-7 ਬੱਟੇ ਪਏ ਆ, 5-7 ਕੁੱਤੇ ਤੁਹਾਨੂੰ ਘੇਰ ਲੈਂਦੇ ਆ। ਅੱਛਾ, ਇੱਕ ਬੱਟਾ ਤੁਹਾਡੇ ਹੱਥ ਵਿੱਚ ਆ ਗਿਆ। ਹਾਂ, ਕੀਮਤ ਉਦੋਂ ਪਤਾ ਲੱਗਦੀ ਆ ਕਿ ਗਲੀ ਦੇ ਬੱਟੇ ਦੀ ਕਿੰਨੀ ਕੀਮਤ ਆ। ਕੁੱਤਾ ਚੌਂ ਕਰਦੇ ਦੌੜਦੇ ਫਿਰ ਸਾਰੇ। ਸਹੀ ਗੱਲ। ਹਾਂ, ਸੋ ਇਸ ਤਰ੍ਹਾਂ ਗਲੀ ਦੇ ਬੱਟਿਆਂ ਦੀ ਵੀ ਕੀਮਤ ਹੁੰਦੀ ਆ। ਜਿਹੜੇ ਮੇਰੇ ਵਰਗੇ ਸੁੱਕੜ ਸਿਆਣੇ ਲੋਕ ਆ ਨਾ, ਉਹ ਪਤਾ ਕੀ ਕਹਿੰਦੇ ਆ, ਕਈ ਵਾਰ ਤਾਂ ਗਲੀ ਦੇ ਕੱਖਾਂ ਦੀ ਵੀ ਲੋੜ ਪੈਂਦੀ। ਹਾਂ, ਪਰ ਇਹ ਕੱਖਾਂ ਵਾਲਾ ਸਿਸਟਮ ਨਹੀਂ ਸਮਝ ਆਇਆ। ਤੇਰੇ ਵਰਗੀ ਦੀ ਅੱਖ ਫਰਕਦੀ ਹੋਵੇ ਨਾ, ਹਾਂ, ਹਾਂਜੀ, ਤੇ ਉਸ ਵੇਲੇ ਕਈ ਵਾਰ ਥੱਲੇੋਂ ਚੱਕ ਕੇ ਕੱਖ ਅੱਖ ਤੇ ਲਾਉਣੀਆਂ। ਹਾਂ, ਵੀ ਅੱਖ ਨਾ ਫੜ ਕੇ ਸਰ ਗਲੀ ਦੇ ਕੱਖਾਂ ਦੀ ਵੀ ਲੋੜ ਪੈਂਦੀ ਆ। ਇਸ ਕਰਕੇ ਜਦੋਂ ਤੁਸੀਂ ਕਹਿੰਦੇ ਹੋ ਮੈਂ ਨਹੀਂ ਇਹਦੇ ਨਾਲ ਕੋਈ ਵੀ ਰਿਸ਼ਤਾ ਰੱਖਣਾ, ਇਹਦੀ ਮੈਨੂੰ ਜ਼ਿੰਦਗੀ 'ਚ ਕੋਈ ਲੋੜ ਨਹੀਂ, ਇਸ ਕਰਕੇ ਕਿਸੇ ਨਾਲ ਝਟਕੇ ਦੇ ਨਾਲ ਤੋੜਨ ਨਾਲੋਂ ਚੰਗਾ ਹੈ ਵੀ ਉਦਾਂ ਚੁੱਪ ਕਰਕੇ ਬਹਿ ਜਾਓ। ਲੋੜ ਤਾਂ ਕਿਸੇ ਵੀ ਵੇਲੇ ਪੈ ਸਕਦੀ ਹੈ। ਬਿਲਕੁਲ ਜੀ, 20 ਵਾਰੀ ਕਹੀਦਾ ਵੀ ਬੰਦਾ ਆਪਣੇ ਘਰ ਆਰਾਮ ਨਾਲ ਚੁੱਪ ਕਰਕੇ ਬਹਿ ਜਵੇ, ਬਹਿ ਜਵੇ। ਚਲਿਏ ਹੁਣ ਨਿਊਟਨ ਦੇ ਅੰਕਲ ਜੀ। ਮੈਂ ਕਹਾਂ ਜੀ, ਨਿਊਟਨ ਤੇ ਕਰ ਦਿੱਤਾ ਅੱਜ ਆਪਾਂ ਫੇਲ। ਹੁਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਵਿਗਿਆਨੀ ਸਮਝ ਲੈਣਾ ਲੋਕਾਂ ਨੇ। ਠੀਕ ਹੈ ਜੀ, ਇੱਕ ਦਿਨ ਮੈਂ ਹੋਰ ਵਿਗਿਆਨ ਦੀ ਗੱਲ ਦੱਸਾਂ। ਕੀ ਭਲਾ? ਮੰਨ ਲਓ ਟੈਂਕੀ ਹੋ ਗਈ ਆ ਖਾਲੀ ਪਾਣੀ ਵਾਲੀ, ਠੀਕ ਹੈ ਜੀ, ਪਾਣੀ ਵਾਲੀ ਟੈਂਕੀ ਬਿਲਕੁਲ ਖਾਲੀ। ਅੱਛਾ, ਇੱਕ ਬੂੰਦ ਵਿੱਚ ਪਾਣੀ ਦੀ ਹੈ ਨਹੀਂ। ਤੁਸੀਂ ਟੂਟੀ ਖੁੱਲੋ, ਅੱਛਾ, ਤੇ ਉਹਦੇ ਵਿੱਚੋਂ ਕੀ ਨਿਕਲੂਗਾ? ਪਾਣੀ। ਪਾਣੀ ਕਿਦੋਂ ਨਿਕਲੂਗਾ ਜੇ ਟੈਂਕੀ ਖਾਲੀ ਆ ਤਾਂ? ਹੈ ਦਿਮਾਗੋ ਪੈਦਲ ਚੰਗਾ ਭਰਾਵਾ, ਮੈਨੂੰ ਘਰ ਛੱਡੇਵਾ, ਫੜ ਕੇ ਜਿੱਥੇ ਜਾਣਾ ਪੈਣਾ। ਹਾਂ, ਨਹੀਂ ਉਦਾਂ ਕਿ ਜਿਵੇਂ ਸਿਆਣੀ ਬਹੁਤ ਆ। ਹਵਾ ਨਹੀਂ, ਹਵਾ ਕਿਤੇ ਉੱਤੇ ਪੱਖਾ ਲਾਇਆ।
ਉਹ ਮਾੜਾ ਮੋਟਾ 1-2 ਬੂੰਦਾਂ ਡਿੱਗਦਾ ਨਹੀਂ ਉਹ ਨਹੀਂ ਬੂੰਦਾਂ ਡਿੱਗਣੀਆਂ ਤੇ ਮੈਂ ਸਾਰੀ ਖਾਲੀ ਕੀਤੀ ਪਈ ਆ। ਅੱਛਾ ਫੇਰ ਕੀ, ਫੇਰ ਕੁਝ ਵੀ ਨਹੀਂ, ਪਾਣੀ ਨਿਕਲਣੇ ਨਿਗਾ। ਅੱਛਾ ਹਾਂ, ਤੇ ਤੇਰੇ ਵਰਗੀ ਠੰਡ ਦੇ ਵਿੱਚ ਉਦਾਂ ਹੀ ਕੰਮ ਚਲਾਉਂਦੀ ਆ। ਅੱਛਾ ਜਿਹੜੀ ਟੂਟੀ ਚੋਂ ਪਾਣੀ ਨਹੀਂ ਆਉਣਾ ਉਹਦੇ ਨਾਲ ਹੀ ਮੂੰਹ ਤੇ ਧੋ ਲੋ। ਵਾਹ ਜੀ ਵਾਹ। ਹਾਂ, ਇਸ ਕਰਕੇ ਹੁਣ ਸਿੱਧੇ ਆਪੋ ਆਪਣੇ ਘਰ ਨੂੰ ਤੇ ਤੂੰ ਹੱਥ ਹੌਲਾ ਕਰਾਈ ਜਾ ਕੇ। ਅੱਛਾ ਕਿਉਂ? ਤੈਨੂੰ ਵੀ ਰੱਬ ਸਮੱਤ ਬਖਸ਼ੇ, ਅਕਲ ਬਖਸ਼ੇ ਤੈਨੂੰ ਬਈ, ਕਿਉਂਕਿ ਖਾਲੀ ਟੂਟੀ ਟੈਂਕੀ ਹੋਵੇ ਉਹਦੇ ਵਿੱਚੋਂ ਵੀ ਪਾਣੀ ਆ ਜਾਂਦਾ। ਤੂੰ ਤਾਂ ਕਰਨੀ ਵਾਲੀ ਆ, ਚਮਤਕਾਰੀ ਆ ਇਹ, ਤੇਰੇ ਵਿੱਚ ਤਾਂ ਸ਼ਕਤੀਆਂ ਬਹੁਤ ਆ। ਹਾਏ ਹਾਏ, ਮੈਂ ਕਿਹਾ ਕਿਤੇ ਮਾੜਾ ਮੋਟਾ ਹੁੰਦਾ ਨਹੀਂ ਬੈਕ ਮਾਰਦਾ ਪਾਣੀ ਉਹ। ਅੱਛਾ, ਪਾਣੀ ਆਉਂਦਾ ਇੱਥੇ। ਮੈਂ ਮੇਰੇ ਆਪ ਦੇ ਵਿੱਚ ਬਹੁਤ ਸ਼ਕਤੀਆਂ ਆ। ਅੱਛਾ, ਮੈਂ ਤਾਂ ਬਹੁਤ ਚਮਤਕਾਰੀ ਬੰਦਾ ਆ। ਹਾਂ, ਮੈਨੂੰ ਕਈ ਵਾਰ ਸਾਡੇ ਨਾ ਪਿੰਡ ਦੇ ਬੰਦੇ ਮਿਲ ਜਾਂਦੇ ਹੁੰਦੇ ਆ, ਮੈਨੂੰ ਉਹ ਕਹਿੰਦੇ ਹੁਣ ਠੰਡ ਘੱਟ ਕਰ ਦੇ। ਮੈਂ ਬੜਾ ਪਰੇਸ਼ਾਨ ਹੁੰਦਾ ਯਾਰ ਕਿ ਯਾਰ ਇੰਨੀ ਸ਼ਕਤੀ ਮੇਰੇ ਵਿੱਚ, ਮੇਰੀ ਪਾਵਰ। ਯਾਰ ਮੈਂ ਤਾਂ ਦੁਨੀਆ ਦੇ ਕਿਉਂ ਆ ਗਿਆ ਯਾਰ, ਉੱਪਰ ਹੀ ਸਵਰਗ 'ਚ ਹੀ ਰਹਿਣਾ ਚਾਹੀਦਾ ਸੀਗਾ। ਚਲੋ ਪਰ ਹੁਣ ਚਲੀਏ ਆਪਾਂ। ਬਿਲਕੁਲ ਜੀ, ਹੁਣ ਅਸੀਂ ਜਾਣਦੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਫੇਰ ਕਰਾਂਗੇ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਸੁਣਦੇ ਰਹਿਣਾ ਜੀ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ ਪੰਜਾਬੀ ਰੇਡੀਓ USA।